अस्सलाम वालेकुम अल्लाहुम्मा सल्ली अला सय्यिदना मुहम्मद व आलिहि व इतरतिही बिदाद कुल्लि मालूमिल्लाह का अस्तगफिरुल्लाह अल्लज़ी ला इलाहा इल्ला हुवल हय्युल क़य्यूम व अतूबु इलैहि या हय्यु या क़य्यूम। ਤੁਹਾਡਾ ਭਰਾ ਜਵੇਦ ਇਕਬਾਲ ਚੱਠਾ ਪੰਜਾਬੀ ਸਾਂਝਾਂ ਤੋਂ ਅੱਜ ਅਸੀਂ 193 ਮਰਾਦ ਵਿੱਚ ਆਪਣੇ ਜਿਗਰੀ ਯਾਰਾਂ ਕੋਲ ਅਸੀਂ ਆਏ ਹਾਂ। ਚੌਧਰੀ ਅਰਸ਼ਦ ਕੰਬੋ ਬਹੁਤ ਪੁਰਾਣਾ ਤਲਕ ਸਾਡਾ ਬਜ਼ੁਰਗਾਂ ਤੋਂ ਵੱਡਿਆਂ ਤੋਂ ਬੜੇ ਪਿਆਰ ਕਰਨ ਵਾਲੇ ਲੋਕ ਨੇ, ਯਾਰ ਸੱਜਣ ਨੇ, ਮਿੱਤਰ ਨੇ ਸਾਡੇ ਬੜੇ। ਅੱਜ ਅਸੀਂ ਡੇਰੇ ਆਏ ਹਾਂ ਤੇ ਬੜਾ ਦਿਲ ਖੁਸ਼ ਹੋਇਆ। ਇਹਨੇ ਡੰਗਰ ਰੱਖੇ ਨੇ ਬੜੇ ਸੋਹਣੇ ਮਾਸ਼ਾਅੱਲਾ, ਨਸਲੀ ਡੰਗਰ ਰੱਖੇ ਨੇ, ਗਾਵਾਂ ਦਾ ਬੜਾ ਸ਼ੌਕ ਹੈ ਇਹਨੂੰ। ਕਮ ਅਜ਼ ਕਮ ਮੈਨੂੰ ਲੱਗਦਾ 50-60 ਦਾ ਪਤਾ ਹੋਣੀ ਹੈ ਡੰਗਰ ਇਹਨਾਂ ਕੋਲੋਂ, ਜਿਹਦੇ 'ਚ ਹਰ ਕਿਸਮ ਦੀ ਨਸਲ ਦਾ ਕਰਾਸ, ਆਪਣਾ ਰਿਆਸੀ ਗਾਂ, ਵਿਲਾਇਤੀ ਵੀ। ਤੇ ਬੜੀ ਮਿਹਨਤ ਕਰਨ ਵਾਲਾ ਮੁੰਡਾ ਹੈ। ਜ਼ੀਰੋ ਤੋਂ ਫਿਰ ਅਰਕੀਆਂ ਦੇ ਫਰਸ਼ ਤੋਂ ਅਰਸ਼ 'ਤੇ ਗਿਆ। ਬੜੀ ਮਿਹਨਤ ਕੀਤੀ ਇਸ ਘਰ ਨੇ, ਇਸ ਬੰਦੇ ਨੇ ਖਾਸ ਤੌਰ 'ਤੇ ਬੜੀ ਮਿਹਨਤ ਕਰਕੇ ਜਨਾਬ ਡੰਗਰ ਪਾਏ, ਰਕਬਾ ਬਣਾਇਆ। ਇਸ ਟਾਈਮ ਬਹੁਤ ਮਾਸ਼ਾਅੱਲਾ ਪਰ ਖੁਸ਼ਹਾਲ ਨੇ। ਤੇ ਆਓ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਆ ਅਰਸ਼ਦ ਵੀ ਅਰਸ਼ਦ ਆ ਜੀ ਨਸਲ ਦਾ ਸਾਹਮਣੇ ਗਾਂ ਜਿਹੜੀ ਹੈ ਇਹ ਕਰਾਸ ਜਿਹਾ ਜਿਹੜੀ ਇਹ ਕਰਾਸ ਗਾਂ ਹੈ। ਕਰਾਸ ਸਾਰੇ ਕਰਾਸ ਹੀ ਨੇ? ਨਹੀਂ ਵਿੱਚ ਦੇਸੀ ਵੀ ਹੈਗੇ ਨੇ। ਆਹ ਵੈੜਾਂ ਦੇ ਅੱਜ ਕਰਾਸ ਨੇ, ਹੁਣ ਸਾਰੀਆਂ ਵੈੜਾਂ ਜਿਹੜੀਆਂ ਆਈਆਂ ਨੇ ਇਹ ਕਰਾਸ ਆਈਆਂ ਨੇ ਹੁਣ। ਤੇ ਇੱਧਰ ਨੇ ਦੇਸੀ ਵਿੱਚ। ਆ ਜਿਹੜੀ ਭੋਟੀ ਗਾਂ ਆ ਇਹ ਕਿਹੜੀ ਗਾਂ? ਇਹ ਜਿਹੜੀ ਹੈ ਚੋਲਸਤਾਨ ਦੀ ਜੀ। ਉਹ ਚੋਰਸਤਾਨ ਨਜ਼ਰ ਆ ਰਹੀ ਮੈਨੂੰ ਲਾ ਦੇ। ਚੋਰਸਤਾਨ ਦੇ ਨਾਲ ਕੋਈ ਦਾ ਸਾਹੀਵਾਲ ਦਾ ਵੀ ਮਿਲਾ ਦੇ। ਹਾਂ, ਸਾਹੀਵਾਲ ਤੇ ਚੋਲਸਤਾਨ ਤੋਂ ਕਰਾਸ ਹੈ। ਰੰਗ ਦੱਸਦਾ ਪਿਆ ਸੋਹਣੀ ਮਾਸ਼ਾਅੱਲਾ ਗਾਂ। ਇਹ ਜਿਹੜੀ ਗਾਂ ਜਿਹੜੀ ਇਹ ਜਿਹੜੀ ਕਰਾਸ ਜੇ ਇਹ ਚੋਲਸਤਾਨ ਤੋਂ ਫਰੀਦਨ ਕਰਾਸ ਹੈ। ਆ ਜਿਹੜੀ ਹੈ ਅੱਛਾ ਉਹ ਖਾਸ ਤੇ ਇਹ ਜਿਹੜਾ ਜਿਹੜਾ ਵੇਖਣ ਦੀ ਉਹ ਖਾਸ ਚੋਲਸਤਾਨ ਕਿਹੜੀ ਆ? ਆ ਨਿੱਕੀ ਉਹ ਪਿਓਰ ਚੋਲਸਤਾਨ ਦੀ ਹੈ। ਇਧਰੋਂ ਉਹ ਜਿਹੜੀ ਵਿੱਚ ਨਿੱਕੀ ਛੋਟੀ ਗਾਂ ਹੈ ਨਾ, ਹਾਂ, ਉਹ ਪਿਓਰ ਚੋਲਸਤਾਨ ਦੀ। ਔਰ ਉਹ ਜਿਹੜੀ ਹੈ ਨਾ ਚੋਲਸਤਾਨ ਦੀ ਗਾਂ ਚੜਦਾ ਇਹ 10 ਕਿਲੋ ਤੱਕ ਟਾਈਮ ਦਾ ਦੁੱਧ ਦਿੰਦੀ ਹੈ। ਇੱਕ ਟਾਈਮ ਹਾਂਜੀ ਮਾਸ਼ਾਅੱਲਾ ਇਹ ਬੜੀ ਔਰ ਬੜੀ ਗਾਂ ਹੈ। ਰਿਆਸਤੀ ਗਾਂ ਵੇਖ ਲਓ, ਨਿੱਕੀ ਜੀ ਗਾਂ ਹੈ। ਵੇਖ ਲਓ ਚੋਲਸਤਾਨ ਦੀ ਗਾਂ ਜਿਹੜੀ ਹੈ ਨਾ 10 ਕਿਲੋ ਦੁੱਧ ਦੇਵੇ, ਸਮਝ ਚੰਗੀ ਗਾਂ ਸੁਥਰੀ। ਬੜਾ ਦੁੱਧ ਥੱਲੇ ਮਾਸ਼ਾਅੱਲਾ। ਤੇ ਆ ਜਿਹੜੀ ਇਧਰ ਆਪਣਾ ਉੱਚੀ ਜਿਹੀ ਗਾਂ ਵੱਡੀ ਸਾਰੀ ਮਾਸ਼ਾਅੱਲਾ ਆ ਸਿੰਘਾਂ ਵਾਲੀ ਜਿਹੜੀ ਹੈ। ਇਹ ਕਰਾਸ ਜੀ। ਇਹਨੂੰ ਕਿਹੜੇ ਕਹਿੰਦੇ ਨੇ ਸਿੰਘ ਦੇ ਮੁੰਡੇ ਹੁੰਦੇ ਨੇ, ਕੋਈ ਇਹਦਾ ਨਾਂ ਲੈਂਦੇ ਨੇ ਸਿਆਣੇ ਬੰਦੇ। ਜਿਹੜੀਆਂ ਨਾ ਝੁੰਗਲੀ ਕਹਿੰਦੇ, ਝੁੰਗਲੀ। ਹਾਂ, ਝੁੰਗਲੀ ਗਾਂ ਤੇ ਆਸਟ੍ਰੇਲੀਆ ਕਰਾਸ ਹੈ। ਆਸਟ੍ਰੇਲੀਆ ਕਰਾਸ ਇੱਕ ਉਹ ਗਾਂ ਚੱਪੀ ਗਾਂ ਵੀ ਹੈਗੀ ਜਿਹਦੇ ਵਿੱਚ ਉਹ ਚੱਪੇ ਸਿੰਘ ਨੇ ਉਹਦੇ। ਉਹ ਯਾਰ ਕਿੱਥੋਂ ਸ਼ੌਕ ਉੱਠਿਆ ਹੈ ਗਾਵਾਂ ਦਾ ਸਾਰਾ? ਤੂੰ ਮਾਸ਼ਾਅੱਲਾ ਮੈਂ ਤਾਂ ਬੜੀ ਦੇਰ ਬਾਅਦ ਆਇਆ। ਤੇਰਾ ਮਾਲ ਮਾਸ਼ਾਅੱਲਾ ਬੜਾ ਸੁਥਰਾ ਤੇ ਬੜਾ ਭਰੀ ਹਵੇਲੀ ਆ। ਅੱਲਾਹ ਤਾਲਾ ਹੋਰ ਵਾਧਾ ਕਰੇ। ਤੇ ਕਿੱਥੋਂ ਸ਼ੌਕ ਉੱਠਿਆ ਤੈਨੂੰ? ਬਸ ਦਿਲ ਦੇ ਵਿੱਚ ਨਾ ਛੋਟੇ ਹੁੰਦਿਆਂ ਤੋਂ ਹੀ ਸ਼ੌਕ ਸੀ ਵੀ ਫਾਰਮ ਬਣਾਉਣਾ ਹੈ। ਔਰ ਮੈਂ ਦੁਆ ਕਰਦਾ ਰਿਹਾ ਵਾਂ ਕਿ ਯਾ ਅੱਲਾ ਪਾਕ ਨਾ ਕੋਈ ਕਿਤੋਂ ਮੈਂ ਪੈਸਾ ਨਹੀਂ ਲਿਆ, ਇੱਕ ਗਾਂ ਤੋਂ ਮੈਂ ਚੱਲਿਆ ਵਾਂ। ਮਿਹਨਤ ਕੀਤੀ, ਅੱਲਾਹ ਨੇ ਬਰਕਤ ਪਾਈ। ਅੱਲਾ ਪਾਕ ਨੇ ਬਰਕਤ ਪਾਈ। ਔਰ ਅੱਜ ਮਤਲਬ ਜਿਹੜਾ ਨਾ ਹੁਣ 60-65 ਡੰਗਰ ਨੇ ਮੇਰੇ ਕੋਲ ਇਸ ਵੇਲੇ। ਅੱਲਾ ਪਾਕ ਦਾ ਸ਼ੁਕਰ ਹੈ। ਮੱਝਾਂ ਵੀ ਰੱਖੀਆਂ ਨੇ ਵਿੱਚ, ਆਪਣੇ ਘਰ ਪੀਣ ਵਾਸਤੇ ਮੱਝਾਂ ਵੀ ਰੱਖੀਆਂ ਨੇ। ਦੁੱਧ ਕਿੰਨਾ ਕਿੱਥੇ ਆਪਣਾ ਤਲਬ ਦੇਣਾ ਤੂੰ ਸੈਂਟਰ ਤੇ? ਦੁੱਧ ਜਿਹੜਾ ਸੈਂਟਰ ਤੇ ਉਹ 2.5 ਮਣ ਜਾਂਦਾ ਡੇਲੀ। ਰੋਜ਼ਾਨਾ ਸਵੇਰ ਸ਼ਾਮ ਦੇ ਇੱਕ ਟਾਈਮ? ਨਹੀਂ, ਦੋਵੇਂ ਟਾਈਮ। ਆਹੋ, ਸਵਾ ਕੁ ਮਣ ਤੋਂ ਬਾਅਦ ਮੈਨੂੰ ਲੱਗਦੀ ਹੈ ਜਿੰਨੀ ਤੁਸੀਂ ਮਿਹਨਤ ਕਰਦੇ ਹੋ, ਜਿੰਨਾ ਖਰਚਾ ਕਰਦੇ ਹੋ, ਦੁੱਧ ਉਹਨੇ ਪੈਸੇ ਨਹੀਂ ਦਿੰਦਾ ਤੁਹਾਨੂੰ। ਆ ਦੁੱਧ ਇੱਥੇ ਰੇਟ ਘੱਟ ਹੈ। ਦੁੱਧ ਘੱਟ, ਬਿਲਕੁਲ ਘੱਟ ਹੈ। ਜ਼ਿਮੀਦਾਰ ਜਿਹੜਾ ਜ਼ਿਮੀਦਾਰ ਹਾਂਜੀ, ਉਹਨੂੰ ਹਰ ਬੰਨੇ ਮਾਰ ਮਿਲਦੀ ਪਈ ਹੈ। ਫਸਲ ਵੇਚਣ ਲੱਗਦੇ ਤੇ ਉਹਦਾ ਰੇਟ ਕੋਈ ਨਹੀਂ ਹੁੰਦਾ। ਹਾਂਜੀ, ਜੇ ਫਸਲ ਪੱਕੀ ਪਕਾਈ ਤੇ ਜਾਂ ਕੋਈ ਇਸ ਕਿਸਮ ਦਾ ਮਸਲਾ ਬਣ ਗਿਆ, ਫਸਲ ਉੱਡ ਗਈ, ਜ਼ਿਮੀਦਾਰ ਰੁਲ ਗਿਆ। ਤੇ ਅਰਸ਼ਦ ਨੇ ਰਕਬਾ ਆਪਣਾ ਵੀ ਮਾਸ਼ਾਅੱਲਾ ਮਰਬਾ ਖਾਨ ਹੋ ਗਿਆ। ਤੇ ਲਾਗੋ ਠੇਕੇ ਤੇ ਵਾਹੀ ਕਰਕੇ ਇਹਨੇ ਬੜੀ ਮਿਹਨਤ ਕੀਤੀ। ਇਹਨੇ ਡੰਗਰ ਬਣਾਏ। ਡੰਗਰਾਂ ਨੂੰ ਡੰਗਰ ਬਣਨਾ ਪੈਂਦਾ, ਫਿਰ ਡੰਗਰ ਬਣਦੇ ਨੇ। ਇਸ ਬੰਦੇ ਨੇ ਹਿੰਮਤ ਨਹੀਂ ਆ ਰਹੀ। ਹਾਲਾਂਕਿ ਡੰਗਰਾਂ ਨੂੰ ਪਾਲਣਾ ਬੜਾ ਔਖਾ ਕੰਮ ਹੈ ਸਾਡੇ ਇਸ ਦੌਰ ਦੇ ਵਿੱਚ ਨਾ। ਬੰਦਾ ਸਾਫ ਪੁੱਛ ਰਵੇ ਤੇ ਡੰਗਰ ਨਹੀਂ ਪਾਲਦੇ। ਇਹਨੇ ਬੰਦੇ ਵੀ ਨਾ ਰੱਖੇ, 2-4 ਮਿਹਨਤ ਕੀਤੀ ਤੇ ਡੰਗਰ ਪਾਲੇ। ਇਹ ਸਾਡਾ ਚੱਕ 193 ਮਰਾਦ ਜ਼ਿਲ੍ਹੇ ਬਹਾਲਪੁਰ ਦੀ ਤਹਿਸੀਲ ਹਾਸਨਪੁਰ ਦਾ ਇੱਕ ਬੜਾ ਪੁਰਾਣਾ ਜਿਹਾ ਏਰੀਆ ਸਾਡਾ ਸਿਆ ਹੈ। ਤੇ ਸਾਡੇ ਇਸ ਚੱਕ ਦੇ ਵਿੱਚ ਜਿਹਨੂੰ ਬਹੁਤ ਬੈਕਵਰਡ ਇਲਾਕੇ ਦਾ ਸਾਡਾ ਚੱਕ ਸੀ। ਇਸ ਚੱਕ ਨੇ ਬੜੀ ਤਰੱਕੀ ਕੀਤੀ ਮਾਸ਼ਾਅੱਲਾ। ਇਸ ਚੱਕ ਦੇ ਵਿੱਚ ਡਾਕਟਰ ਵੀ ਨੇ, ਇੰਜੀਨੀਅਰ ਵੀ ਨੇ, ਬੜੇ ਪੜ੍ਹੇ ਲਿਖੇ ਲੋਕ ਨੇ ਮਾਸ਼ਾਅੱਲਾ ਇੱਥੇ ਹੁਣ। ਕਿਉਂਕਿ ਸਾਡੀ ਰਿਆਸਤ ਜਿਹੜੀ ਹੈ ਨਾ, ਇਹਨੇ ਬੜੇ ਸੂਰਮੇ ਜੰਮੇ। ਸਾਡੇ ਹਾਸਨਪੁਰ ਵਿੱਚ ਬੜਾ ਨਾਂ ਪੈਦਾ ਕੀਤਾ। ਤੁਹਾਨੂੰ ਅਸੀਂ ਹੁਣ ਇੱਕ ਦੁਬਾਰਾ ਕਿ ਜਾਵਾਂਗੇ ਇੱਧਰ ਰੋਹੀ ਆਦਮ ਤੁਹਾਨੂੰ ਵਿਖਾਵਾਂਗੇ ਵੀ ਸਾਡੇ ਲੋਕ ਜਦੋਂ ਇੱਥੇ ਆਬਾਦ ਹੋ ਜਾਣਗੇ ਤੇ ਇਹੋ ਜਿਹੇ ਟਿੱਬੇ ਸਨ, ਤੇ ਟੋਟਲੀ ਟਿੱਬੇ ਸਨ। ਨਿਜ਼ਾਮੇ ਕੁਦਰਤ ਆ ਕਿ ਅਸੀਂ ਇਹਨਾਂ ਟਿੱਬਿਆਂ ਨੂੰ ਆਬਾਦ ਕੀਤਾ। ਉਹ ਟਿੱਬੇ ਗਏ ਕਿੱਧਰ? ਇਹਦੇ ਵਿੱਚ ਅੱਲਾਹ ਤਾਲਾ ਨੇ ਸਾਹਮਣੇ ਹਿੰਮਤ ਦਿੱਤੀ ਸਾਡੇ ਵੱਡਿਆਂ ਨੂੰ। ਉਹਨਾਂ ਨੇ ਰਿਆਸਤ ਨੂੰ ਆਬਾਦ ਕੀਤਾ। ਇੱਥੇ ਆਣ ਕੇ ਆਬਾਦਕਾਰੀ ਵਿੱਚ ਅਸੀਂ ਆਣ ਕੇ ਆਪਣਾ ਨਾਂ ਕੱਢਿਆ। ਇਸ ਪੰਜਾਬੀ ਲੋਕਾਂ ਸਾਡੇ ਇੱਧਰ ਆਣ ਕੇ ਰਿਆਸਤ ਵਿੱਚ ਆਣ ਕੇ
ਬੜੀ ਮਿਹਨਤ ਕੀਤੀ ਉਧਰੋਂ ਪੰਜਾਬ 'ਚ ਉੱਠ ਕੇ ਆਏ ਸਾਰੇ ਤੇ ਇਹਨਾਂ ਨੇ ਮਿਹਨਤ ਕਰਕੇ ਆਹ ਚੀਜ਼ ਬਣਾਈ ਹੈ ਅੱਜ ਮਾਸ਼ਾਅੱਲਾ ਸਾਨੂੰ ਸਕੂਨ ਹੈ ਸੁੱਖ ਵੀ ਹੈ ਤੇ ਅਰਸ਼ਦ ਇਹ ਮੈਨੂੰ ਦੱਸ ਤੇ ਲਾਲਾ ਸਾਡਾ ਆਹ ਸਾਡਾ ਭਰਾ ਹੈ ਰੇਂਜ ਚੋਂ ਰਿਟਾਇਰ ਵੱਡਾ ਭਾਈ ਹੈ ਸਾਡਾ ਬਹੁਤ ਠੰਡਾ ਬੰਦਾ ਹੈ ਤੇ ਤਬੀਅਤ ਵੀ ਬੜੀ ਗਰਮ ਜਿਸ ਵੇਲੇ ਗਰਮ ਹੁੰਦਾ ਫਿਰ ਹਟਦਾ ਨਹੀਂ ਤੇ ਮਾਸ਼ਾਅੱਲਾ ਬਹੁਤ ਚੰਗਾ ਹੈ ਨੇਕ ਨੀਤ ਬੰਦਾ ਹੈ ਇਨਸਾਨ ਅੱਲਾਹ ਤਾਲਾ ਨੇ ਇਹਦੇ ਸਦਕੇ ਖਰੇ ਇਸ ਕੰਮ ਰੰਗ ਲਾਏ ਨੇ ਬੜਾ ਨੇਕ ਨੀਤ ਬੰਦਾ ਹੈ ਨਾ ਕੋਈ ਹੈਰਾ ਫੇਰੀ ਨਾ ਝੂਠ ਕੜਾਪ ਨਾ ਕਿਸੇ ਚੰਗੀ ਨਾ ਕਿਸੇ ਮਾੜੀ ਇਹੋ ਜਿਹੇ ਜੀ ਬਹੁਤ ਘੱਟ ਹੁੰਦੇ ਨੇ ਘਰਾਂ ਦੇ ਵਿੱਚ ਕਿਸਮਤ ਵਾਲੇ ਜੀ ਹੁੰਦੇ ਨੇ ਤੇ ਕਿਉਂਕਿ ਅਸੀਂ ਨਹੀਂ ਵੇਖਿਆ ਵੀ ਬੰਦੇ ਕੋਈ ਰਿਜ਼ਕ ਸ਼ਿਕ ਆਉਂਦਾ ਹੋਵੇ ਤੇ ਬੰਦਾ ਫੂਤਾ ਤੇ ਫੜਾ ਮਾਰੇ ਇਹ ਨਹੀਂ ਸੁਣੇ ਕਦੀ ਵੀ ਗੱਲ ਇਹਨਾਂ ਦੇ ਮੂੰਹ ਅੱਲਾਹ ਤਾਲਾ ਇਹਨਾਂ ਦੇ ਰਿਜ਼ਕ ਇਜ਼ਾਫਾ ਕਰੇ ਇਹਨਾਂ ਦੇ ਮਾਲ ਡੰਗੇ ਇਜ਼ਾਫਾ ਕਰੇ ਇਹਨਾਂ ਨੂੰ ਹਿੰਮਤ ਦੇਵੇ ਤੇ ਅਸੀਂ ਹੁਣ ਥੋੜਾ ਜਿਹਾ ਇੱਧਰ ਮਾਰਦਾ ਗਾਵਾਂ ਨੂੰ ਇੱਧਰ ਮਾਰੋ ਸਾਹਮਣੇ ਜਿਹੜੀਆਂ ਨਾਲ ਵੱਜਾਂ ਵੱਜੀਆਂ ਨੇ ਨਸਲੀ ਨੇ ਕੋਈ ਆਵੇਂ ਇਕੱਠੀਆਂ ਲੱਗਦੀਆਂ ਉਹਨਾਂ ਦੇ ਇਹ ਝੋਟੀਆਂ ਨੇ ਦੋ ਮੱਝਾਂ ਉਧਰ ਬਾਹਰ ਨੇ ਮਤਲਬ ਜ਼ਿਆਦਾ ਗਾਵਾਂ ਹੀ ਨੇ ਜ਼ਿਆਦਾ ਗਾਵਾਂ ਨੇ ਫਿਰ ਮੱਝਾਂ ਆਪਣੇ ਪੀਣ ਵਾਸਤੇ ਘਰ ਪੀਣ ਵਾਸਤੇ ਨਾ ਬੱਚਿਆਂ ਦੇ ਵਾਸਤੇ ਮੱਝਾਂ ਰੱਖ- ਅੱਛਾ ਇਹਨਾਂ ਦੇ ਪਿੱਛੇ ਦੇ ਜਾ ਨੇਗੇ ਆ ਬਾਹਰ ਵੱਜੇ ਨੇ ਹਾਂਜੀ ਆ ਬੱਚੇ ਛੋਟੇ ਬੱਚੇ ਜਿਹੜੇ ਨੇ ਇੱਧਰ ਨੇ ਇਹ ਤੂੰ ਮਤਲਬ ਆਪਣਾ ਕੋਈ ਕਿਸੇ ਇਹਨਾਂ ਨੂੰ ਐਤਕੀ ਪਿਓਰ ਦੇ ਟੀਕੇ ਰਖਵਾਏ ਨੇ ਅੱਛਾ ਹਾਂਜੀ ਡਾਕਟਰ ਕੋਲ ਇਹ ਸਾਰੇ ਠੀਕ ਹੈ ਨੇ ਹਾਂਜੀ ਟੀਕਿਆਂ ਦੇ ਬੱਚੇ ਨੇ ਸਰ ਅੱਛਾ ਆ ਵਿੱਚ ਹੈ ਨੇ ਚੋਲਸਤਾਨੀ ਉਹ ਜਿਹੜੀ ਚੋਲਸਤਾਨੀ ਗਾਵਾਂ ਨੇ ਉਹਨਾਂ ਦੇ ਬੱਚੇ ਵੀ ਹੈਗੇ ਨੇ ਲੇਕਿਨ ਆ ਪਿਓਰ ਦੇ ਜੇ ਆ ਜਿਹੜੇ ਨੇ ਆ ਛੋਟੇ ਬੱਚੇ 3-4 ਜਿਹੜੇ ਨੇ ਪਿਓਰ ਦੇ ਨੇ ਚਲੋ ਜੀ ਮਾਸ਼ਾਅੱਲਾ ਅੱਲਾਹ ਤਾਲਾ ਇੱਕ ਵੈਡ ਇੱਧਰ ਜਿਹੜੀ ਹੈ ਬਹੁਤ ਅੱਛੀ ਬੜੀ ਪਿਓਰ ਦੀ ਵੈਡ ਹੈ ਡਾਕਟਰ ਦੀ ਬੜੀ ਤਾਰੀਫ ਕਰਦੇ ਨੇ ਥੋੜੀ ਜਿਹੀ ਬਿਮਾਰ ਹੋ ਗਈ ਸੀ ਤੇ ਇਹ ਬੜੀ ਪਿਓਰ ਦੀ ਵੈਡ ਹੈ ਜੀ ਪਾਣੀ ਪਾਰਲੀ ਹੈ ਕਾਲੀ ਹੈ ਹਾਂਜੀ, ਕਾਲੀ ਵੈਡ ਜਿਹੜੀ ਹੈ ਨਾ ਇਹ ਮਨਾਲੀ ਛੋਟੀ ਹੈ ਜੇ ਇਹ ਛੋਟੀ ਹਾਂਜੀ ਅਜੇ ਤੱਕ ਇਹ 1 ਸਾਲ ਦੀ ਹੋਈ ਹੈ ਅੱਛਾ ਅੱਛਾ ਹਾਂਜੀ ਇਹ ਸਾਲ ਇਹ ਵੱਖਰੀ ਤਾਂ ਬੱਦੀ ਹੈ ਮਨਾਲੀ ਕੋਈ ਥੋੜਾ ਇਹਨੂੰ ਇਸ ਬਾਹਰ ਬੰਨੇ ਇਸ ਵਾਸਤੇ ਵੀ ਇਹ ਬਿਮਾਰ ਹੋ ਗਈ ਸੀ ਇਹਦਾ ਇਲਾਜ ਵੀ ਕਰਾਇਆ ਲੱਸੀ ਵੀ ਇਸ ਵਾਸਤੇ ਥੋੜੀ ਜਿਹੀ ਨਾ ਬਿਮਾਰ ਹੋ ਗਈ ਸੀ ਇਹ ਗਾਵਾਂ ਯਾਰ ਜਿੰਨੀਆਂ ਸੌਖੀਆਂ ਹੋਣ ਨਾ ਮੈਂ ਕਿਹਾ ਦੁੱਧ ਘੱਟ ਦਿੰਦੀ ਜਿਹੜੀ ਸੁੱਕੀ ਗਾਂ ਦੁੱਧ ਬਹੁਤ ਦਿੰਦੀ ਹੈ ਕਿ ਇਹ ਕੀ ਰਾਜ ਹੈ ਦੁੱਧ ਜਿਹੜੀ ਦਿੰਦੀ ਉਹ ਮੋਟੀ ਨਹੀਂ ਹੁੰਦੀ ਮੋਟੀ ਨਹੀਂ ਹੁੰਦੀ ਹਾਂ ਜਿਹੜੇ ਜਾਨਵਰ ਨੇ ਦੁੱਧ ਦੇਣਾ ਨਾ ਉਹ ਜਾਨਵਰ ਦੁੱਧ ਵੀ ਗਾਵਾਂ ਦਿੰਦੀਆਂ ਗਾਵਾਂ ਤਾਂ ਖਰਦੀਆਂ ਹੁੰਦੀਆਂ ਨਾ ਵੀ ਹਾਂਜੀ ਬਿਲਕੁਲ ਉਹ ਜਦੋਂ ਫਿਰ ਵੰਡਾ ਛੰਡਾ ਅੱਜ ਕੱਲ ਪਾਈਏ ਤਾਂ ਵੰਡੇ ਨਾਲ ਖੜ ਜਾਂਦੀਆਂ ਨੇ ਗਾਵਾਂ ਉਹਦੇ ਨਾਲ ਦੁੱਧ ਫਿਰ ਜਿਹਨੇ ਦੁੱਧ ਰੱਜ ਕੇ ਦੇਣਾ ਉਹਨੇ ਮੋਟਿਆ ਉਹਦੇ ਜਿਸਮ ਤੇ ਜਿਹੜਾ ਨਾ ਉਹ ਮਾਤ ਨਹੀਂ ਚੜਨਾ ਮਾਸ਼ਾਅੱਲਾ ਤੂੰ ਜਿਹੜਾ ਇੱਕ ਤੇ ਜ਼ਿਮੀਂਦਾਰਾਂ ਦੇ ਵਿੱਚੋਂ ਇੰਨਾ ਮਾਲ ਬਣਾ ਕੇ ਪਾਲਣਾ ਕਿ ਤੈਨੂੰ ਸਮਝ ਆਉਂਦੀ ਗੱਲ ਦੀ ਵੀ ਤੂੰ ਬੜੀ ਮਿਹਨਤ ਕੀਤੀ ਹੈ ਇਹ ਮੈਨੂੰ ਦੱਸ ਪਹਿਲੇ ਵੀ ਤੂੰ ਮਾਲ ਜਿਹੜਾ ਤੂੰ ਹੈਗਾ ਹੈ ਇਹ ਸਾਰਾ ਘਰ ਦਾ ਜਾਂ ਕੋਈ ਬਾਹਰ ਮੁੱਲ ਵੀ ਲਈ ਸੀ ਨਹੀਂ ਕੋਈ ਨਹੀਂ ਮੁੱਲ ਇਹ ਸਾਰੀਆਂ ਆਪਣੀਆਂ ਇੱਕ ਗਾਂ ਤੋਂ ਮੈਂ ਤੁਹਾਨੂੰ ਦੱਸਿਆ ਅੱਗੇ ਇੱਕ ਗਾਂ ਦਾ ਵਾਧਾ ਇੱਕ ਗਾਂ ਤੋਂ ਸਾਰੀਆਂ ਮੈਂ ਫਿਰ ਕ੍ਰਾਸ ਕਰਾਉਂਦਾ ਗਿਆ ਕੋਈ ਸਾਹੀਵਾਲ ਤੇ ਕ੍ਰਾਸ ਕਰਾ ਲਈ ਕੋਈ ਚੋਲਸਤਾਨ ਤੇ ਕ੍ਰਾਸ ਕਰਾ ਲਈ ਤੇ ਉੱਥੋਂ ਅੱਲਾਹ ਪਾਕ ਮੈਂ ਦੁਆ ਕਰਦਾ ਰਿਹਾ ਕਿ ਯਾ ਅੱਲਾ ਮੇਰਾ ਬਸ ਦੁਆ ਲੈ ਗਈ ਫਾਰਮ ਬਣਾਉਣ ਦਾ ਸ਼ੌਕ ਹੈ ਨਾਲੇ ਅਰਸ਼ਦ ਜਿਹੜਾ ਮੇਰੇ ਮਾਪਿਆਂ ਦੀਆਂ ਦੁਆਵਾਂ ਨੇ ਬੇਬਾਜੀ ਬੜੀ ਮਤਲਬ ਮੈਂ ਇਹ ਮੇਰਾ ਭਾਈ ਹੈ ਇਹਨਾਂ ਨੇ ਦੁਆਵਾਂ ਕੀਤੀਆਂ ਮੇਰੇ ਭਾਈ ਤੇ ਖੈਰ ਮਾਸ਼ਾਅੱਲਾ ਬਹੁਤ ਪਿਆਰਾ ਭਰਾ ਇਹੋ ਜਿਹੇ ਭਰਾ ਇਹਨਾਂ ਬੜੀ ਮਦਦ ਕੀਤੀ ਹੈ ਸੁਝਾ ਭਰਾ ਹੈ ਮਾਸ਼ਾਅੱਲਾ ਬਿਟਾ ਭਰਾ ਆ ਤੇ ਮਾਂ ਪਿਓ ਦੁਆਵਾਂ ਤੇ ਫਿਰ ਸਰਕਾਰਾਂ ਦਾ ਖਾਸ ਤੌਰ ਤੇ ਜਿਹੜੇ ਜਿਨ੍ਹਾਂ ਦੇ ਤੂੰ ਲੜ ਲੱਗਾ ਹੈ ਮੇਰੇ ਇਹਨਾਂ ਤੋਂ ਬਾਅਦ ਹੈ ਪੀਰ ਮੁਰਸ਼ਿਦ ਹਜ਼ਰਤ ਅਬੂ ਨੀਸ ਹੋਂਦ ਬਰਕਤ ਉਹਨਾਂ ਦਾ ਬੜਾ ਰੋਲ ਉਹਨਾਂ ਦਾ ਬੜਾ ਰੋਲ ਅਜ਼ੀਜ਼ ਅਸੀਂ ਸਾਰੇ ਬੈਤ ਪੀਰ ਭਾਈ ਨੇ ਮੇਰੇ ਹਰ ਮਹੀਨੇ ਬਾਅਦ ਸਾਡੀ ਹਾਜ਼ਰੀ ਹੁੰਦੀ ਹੈ ਅਸੀਂ ਦੋਸਤਾਂ ਨੂੰ ਦਾਵਤ ਵੀ ਦੇਵਾਂਗੇ ਇਨਸ਼ਾਅੱਲਾ ਹਰ ਮਹੀਨੇ 24 ਚੰਦ ਨੂੰ ਜਾਇਆ ਕਰੋ ਔਰ ਉੱਥੇ ਜਾ ਕੇ ਵੇਖੋ ਦਰਬਾਰ ਦੇ ਵਿੱਚ ਕਿ ਉੱਥੇ ਕੀ ਸਿਸਟਮ ਹੈਗਾ ਕੋਈ ਗੱਲਾਂ ਨਹੀਂ ਕੋਈ ਨਾਚ ਗਾਣਾ ਨਹੀਂ ਕੋਈ ਮਖਾਣੇ ਫੁੱਲੀਆਂ ਨਹੀਂ ਕੋਈ ਢੋਲ ਢਮਾਕਾ ਨਹੀਂ ਕੋਈ ਚਰਸ ਫੀਮ ਨਹੀਂ ਪੀਂਦਾ ਉੱਥੇ ਜ਼ਿਕਰ ਹੈ ਜੋ ਕਿ 24 ਘੰਟੇ ਬਸ ਕਦੀ ਆ ਕੇ ਵੇਖੋ ਇਹੋ ਜਿਹਾ ਵਲੀ ਅੱਲਾ ਦਰਵੇਸ਼ ਫਕੀਰ ਟਾਈਪ ਸਾਡੇ ਪੀਰ ਮੁਰਸ਼ਿਦ ਉਹਨਾਂ ਦਾ ਕਿਸੇ ਦਰਬਾਰ ਤੇ ਆਓ ਹਾਜ਼ਰੀ ਦਿਓ ਔਰ ਝੋਲੀਆਂ ਭਰ ਕੇ ਲਿਆਓ ਫੈਲ ਦੀਆਂ ਹਾਂਜੀ ਬਹੁਤ ਬੜਾ ਰੋਲ ਹੈ ਚਟਾ ਸਾਹਿਬ ਬਾਬਾ ਜੀ ਸਰਕਾਰ ਦੇ ਜਦੋਂ ਮੈਂ ਮਰੀਜ਼ ਹੋਇਆ ਨਾ ਉਹਨਾਂ ਦਾ ਬਹੁਤ ਬੜਾ ਰੋਲ ਹੈ ਉਹਨਾਂ ਦਾ ਤੇ ਮੈਂ ਫਿਰ ਉਹਨਾਂ ਦੇ ਲੜ ਲੱਗਿਆ ਤੇ ਉਸ ਤੋਂ ਬਾਅਦ ਫਿਰ ਮੈਨੂੰ ਅੱਲਾਹ ਪਾਕ ਨੇ ਇੰਨੀ ਤਰੱਕੀ ਦਿੱਤੀ ਹੈ ਕੋਈ ਮੈਨੂੰ ਸਮਝ ਨਹੀਂ ਆਉਂਦੀ ਕਿਧਰੋਂ ਇਹ ਮਾਲ ਇੰਨਾ ਬਣਦਾ ਜਾਂਦਾ ਮੈਂ ਵੇਚਦਾ ਵੀ ਬੜੀਆਂ ਵਾਂ ਫਿਰ ਵੀ ਇੰਨੀਆਂ ਹੁੰਦੀਆਂ ਨੇ ਅੱਲਾਹ ਤਾਲਾ ਨੇ ਪਤਾ ਨਾ ਬੰਦੇ ਤੇ ਵਹਿਮੋ ਗਵਾਚ ਵੀ ਨਹੀਂ ਹੁੰਦਾ ਜਿੱਥੋਂ ਅੱਲਾਹ ਤਾਲਾ ਬਰਕਤ ਪਾਉਂਦਾ ਕੀ ਮਾਲ ਦਿੰਦਾ ਬੇਸ਼ੱਕ ਇਹ ਜੇ ਵਲੀ ਅੱਲਾ ਖੁੱਲ ਕੇ ਬੰਦੇ ਨੂੰ ਦੱਸਦਾ ਨਾ ਤੈਨੂੰ ਮੈਂ ਚੀਜ਼ ਲਿਆ ਦਿਆਂ ਤੇ ਜਿਹੜੀ ਸਾਡੀ ਸ਼ਰੀਅਤ ਫਾਸ਼ ਹੋ ਜੇ ਉਹਨਾਂ ਨੇ ਇੱਕ ਰੂਹਾਨੀਅਤ ਦੀ ਤੇ ਆਪਣਾ ਅੱਲਾਹ ਤਾਲਾ ਦਾ ਮਤਲਬ ਗੈਬ ਦੇ ਵਿੱਚੋਂ ਹਰ ਚੀਜ਼ ਅੱਲਾਹ ਤਾਲਾ ਇਹੋ ਜਿਹੇ ਵਲੀਆਂ ਥਰੂ ਮਦਦ ਕਰਦਾ ਫਰਮਾਉਂਦਾ ਇਸ ਵਾਸਤੇ ਅੱਜ ਬੜਾ ਖੁਸ਼ ਹੋ ਰਿਹਾ ਅਸੀਂ ਭਰਾ ਦੇ ਡੇਰੇ ਤੇ ਆਣ ਕੇ ਬੜਾ ਮਜ਼ਾ ਆਇਆ ਇਨਸ਼ਾਅੱਲਾ ਤੁਹਾਨੂੰ ਹੁਣ ਐਂਦਾ ਕਿਤੇ ਖੜਾਂਗੇ ਉਸ ਜਗ੍ਹਾ ਜਿੱਥੇ ਬਾਹਰ ਦੇ ਵਿੱਚ ਗਾਵਾਂ ਚੁਰਦੀਆਂ ਨੇ ਆਪਣਾ ਚਰਦੀਆਂ ਤੇ ਆਪਣਾ ਇਹ ਇਆਲੇ ਜਿਹੜੇ ਹੁੰਦੇ ਨੇ ਤੇ ਦੂਸਰੀ ਗੱਲ ਇਹ ਹੈਗੀ ਕਿ ਅਸੀਂ ਦੇਸੀ ਤਰਜੀਬ ਖਾਣ ਲੱਗੇ ਆ ਆ ਵੇਂਦੇ ਹੋ ਤੁਸੀਂ ਪਾਤਸ਼ਾਹ ਆਪਣਾ ਆ ਟੋਕਾ ਵੇਂਦੇ ਹੋ ਨਾ ਇਹ ਟੋਕਾ ਜਿਹੜਾ ਨਾ ਅੱਜ ਦੇ ਅਸੀਂ ਲਾ ਲਈਏ ਮੋਟਰਾਂ ਪਹਿਲੇ ਜਨਾਬ ਤੁਹਾਡਾ
ਇੱਥੇ ਕੀ ਹੁੰਦਾ ਸੀ ਪਹਿਲੇ ਅਸੀਂ ਜਾਂ ਤਾਂ ਹੱਥ ਨਾਲ ਗੇੜਨਾ, ਹੱਥੀ ਪੈਂਦੀ ਸੀ ਇਹਨੂੰ, ਤੇ ਜਾਂ ਢੱਗਾ ਜੋਦੇ ਸੀ ਉਹਨੂੰ ਕਹਿੰਦੇ ਸੀ ਆਪਣਾ ਗੇਅਰ ਕਹਿੰਦੇ ਸੀ। ਗੇਅਰ ਆਂਦੇ ਸੀ। ਅੱਜ ਕੱਲ੍ਹ ਭਾਈ ਜਦੀਦ ਦੌਰ ਆ ਗਿਆ, ਸਾਡੇ ਇਲਾਕੇ 'ਚ ਸਹੂਲਤਾਂ ਆ ਗਈਆਂ, ਮਾਸ਼ਰਾ ਜਦੀਦ ਹੋ ਗਿਆ, ਅਸੀਂ ਜਦੀਦ ਹੋ ਗਏ। ਉਹਦੇ ਫਿਰ ਮੋਟਰਾਂ ਲਾ ਕੇ ਜਨਾਬ ਪੱਠੇ ਕੁੱਤਰਦੇ ਨੇ। ਚਾਹੁੰਦੇ ਆ ਕਿ ਅਸੀਂ ਆਪਣਾ ਦੱਸਿਆ ਤੁਹਾਨੂੰ ਕਿ ਇਸ ਇਲਾਕੇ 'ਚ ਕਿਸ ਤਰ੍ਹਾਂ ਅਸੀਂ ਆਬਾਦ ਕੀਤਾ ਇਲਾਕੇ ਨੂੰ, ਕਿਸ ਤਰ੍ਹਾਂ ਅਸੀਂ ਇਸ 'ਤੇ ਵਸੇ ਆਣ ਕੇ। ਸਾਨੂੰ ਆਹ ਚਿੱਟੇ ਕੱਪੜੇ ਤੇ ਜਿਹੜੀਆਂ ਵਾਸਕਟਾਂ ਪਾਈ ਫਿਰਦੇ ਨਾ, ਇਹ ਸਾਨੂੰ ਹੁਣ ਪਾਉਣੀਆਂ ਆਈਆਂ। ਪਹਿਲੇ ਸਾਡੇ ਘਰ ਕੋਈ ਸ਼ਾਇਦ ਤੰਬੀ ਹੁੰਦੀ ਸੀ, ਬਿਲਕੁਲ ਭੁੱਖ ਹੁੰਦੀ ਸੀ, ਨੰਗ ਹੁੰਦੀ ਸੀ, ਲੋਕ ਖੁਸ਼ਹਾਲ ਵੀ ਸਨ। ਹੁਣ ਪੈਸਾ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕੀ ਗੱਲ ਹੋ ਗਈ, ਬੰਦੇ ਖੁਸ਼ਹਾਲ ਨਹੀਂ ਹੈਗੇ, ਰੋਂਦੇ ਪਿੱਟ ਦੇ 24 ਘੰਟੇ, ਲੱਖਾਂ ਕਰੋੜਾਂ ਰੁਪਈਆ ਬੰਦੇ ਕੋਲ ਹੈਗਾ। ਠੀਕ ਹੈ, ਸਾਨੂੰ ਚਾਹੀਦਾ ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ। ਸਮਝ ਆ ਕੇ ਥੋੜੀ ਹੋਵੇ ਤਾਂ ਵੀ ਸ਼ੁਕਰ, ਬਹੁਤੀ ਹੋਵੇ ਅੱਲਾ ਦੀ ਵੰਡ ਹੁੰਦੀ ਹੈ, ਕਿਸੇ ਨੂੰ ਬਹੁਤਾ ਕਿਸੇ ਨੂੰ ਥੋੜਾ, ਕਿ ਕਿਸੇ ਨੂੰ ਛੱਡਣਾ ਵੀ ਨਹੀਂ ਚਾਹੀਦਾ, ਕਿਸੇ ਨੂੰ ਭੁੱਜਣਾ ਵੀ ਨਹੀਂ ਚਾਹੀਦਾ, ਨਾ ਹਾਸਿਲ ਕਰਨਾ ਚਾਹੀਦਾ। ਸਾਰੇ ਦੋਸਤਾਂ ਨੂੰ ਜਿਹੜੇ ਮੇਰੇ ਭਰਾ ਸੁਣਦੇ ਨੇ, ਅੱਲਾਹ ਤਾਲਾ ਸਭ ਨੂੰ ਸਿਹਤ ਦੇਵੇ, ਆਪਣੇ ਜ਼ਮਾਨ 'ਚ ਰੱਖੇ, ਔਰ ਅਰਸ਼ਦ ਤੇਰੀ ਕਮਾਈ 'ਚ ਅੱਲਾ ਬਰਕਤ ਪਾਵੇ, ਤੇਰੇ ਮਾਂ ਦੇ ਵਾਧਾ ਕਰੇ। ਇਹਦੇ ਨਾਲ ਇਜਾਜ਼ਤ ਚਾਹਾਂਗੇ। ਅੱਲਾਹ।